RSS चीफ मोहन भागवत पिछले कल दिल्ली दी कस्तूरबा गांधी मार्ग दे उत्ते स्थित एक मसीत और उस नूं विजिट करन गया। ये जिहड़ा हुण उमर अहमद इलियासी है वो मीडिया के सामने उन्होंने एड्रैस कर रहा है राष्ट्रपिता। For all of us the nation comes first. Our DNA is the same. It is just that our religion and methods of worshipping God are different, Ilyasi said. They objected to some right-wing activists calling the Muslim jihadis and Pakistani. ਉਹਦੇ ਚੋਂ ਇੱਕ ਕਿਹਾ ਵੀ ਤੁਸੀਂ ਗੈਰ ਮੁਸਲਮਾਨ ਹਿੰਦੂਆਂ ਨੂੰ ਤੁਸੀਂ ਕਾਫਰ ਕਿਵੇਂ ਕਹਿੰਦੇ ਹੋ, ਪਹਿਲਾਂ ਇਹਨੂੰ ਬਿਆਨ ਕਰੋ। Asaduddin Owaisi slammed the Muslim elites who met with RSS chief saying that have nothing to do with the ground reality. The elite layer, which thinks it's very knowledgeable and has no touch with the ground reality, they are living comfortably and they go and meet RSS chief. It is their democratic right, I do not question that, but they too don't have a right to question us. Questioning the so-called elites for meeting RSS, Owaisi said, entire world knows what Sangh ideology is. व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि RSS ਦੇ ਮੁਖੀ ਮੋਹਨ ਭਾਗਵਤ ਦੀ ਦਿੱਲੀ ਦੀ ਇੱਕ ਮਸਜਿਦ ਵਿੱਚ ਵਿਜ਼ਿਟ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ। ਇਹ ਵੀ ਇੱਕ RSS ਦਾ ਡਰਾਮਾ ਹੈ। ਮਸਜਿਦ ਦੇ ਇਮਾਮ ਨੇ RSS ਮੁਖੀ ਨੂੰ ਰਾਸ਼ਟਰਪਿਤਾ ਦੱਸਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬਹੁਤ ਵਾਰ ਜਦੋਂ ਅਜਗਰ ਦਾ ਜ਼ਿਕਰ ਹੁੰਦਾ ਹੈ ਕਿ ਭਾਈ ਉਹ ਕਿਵੇਂ ਤੁਹਾਨੂੰ ਸਵਾਲੋ ਕਰਦਾ ਹੈ ਤੇ ਫਿਰ ਉਹਦੇ ਢਿੱਡ ਦੇ ਵਿੱਚ ਹੀ ਜਿਹੜੇ ਨੇ ਉਹ ਘੋਲ ਘਾਲ ਕੇ ਤੁਹਾਨੂੰ ਹਿਲਾ ਲੂ ਕੇ ਖਾਕ ਹੋ ਜਾਂਦਾ ਹੈ। ਸੋ RSS ਦਾ ਦੈਂਤ ਜਿਹੜਾ ਹੈ ਇਸ ਨੇ ਮੂੰਹ ਅੱਡਿਆ ਹੋਇਆ। 100 ਸਾਲ ਪਹਿਲਾਂ RSS ਦੀ ਹੋਂਦ ਨਫ਼ਰਤ ਦੇ ਉੱਤੇ ਹੋਈ। ਹਿਟਲਰ ਦੀ ਨਾਜ਼ੀ ਪਾਰਟੀ ਦੀ ਤਰਜ਼ ਦੇ ਉੱਤੇ ਜਿਹੜਾ ਜਿਸ ਪਾਰਟੀ ਦਾ ਬਿਲਕੁਲ ਆਧਾਰ ਹੀ ਨਸਲਵਾਦੀ ਸੀ, ਰੇਸਿਜ਼ਮ, ਆਰੀਅਨ ਜਿਹੜਾ ਆਰੀਅਨ ਇਹਨਾਂ ਦੀ ਬ੍ਰਾਹਮਣ ਕੁਲੀਨ ਕੁਲ ਬ੍ਰਾਹਮਣ ਦੇ ਨਾਲ ਜੁੜਿਆ ਹੋਇਆ ਇਹਨਾਂ ਦਾ ਕਾਨਸੈਪਟ ਸੀ, ਉਸ ਨੂੰ ਹੀ ਨਾਜ਼ੀਆਂ ਨੇ ਔਰ ਇਸੇ ਲਈ ਨਾਜ਼ੀ ਪਾਰਟੀ ਦਾ ਸਵਾਸਤਿਕਾ ਵੀ ਔਰ ਉਹਨਾਂ ਦਾ ਸਾਰਾ ਕੰਮ ਕਰਨ ਦਾ ਢੰਗ ਵੀ ਔਰ ਇਹ ਮੰਨ ਕੇ ਤੁਰਨਾ ਕਿ ਰੱਬ ਨੇ ਗੋਰੀ ਨਸਲ ਨੂੰ ਜਿਹੜਾ ਹੈ ਜਿਹਦੇ 'ਚ ਚੌੜਾ ਮੱਥਾ, ਲੰਬਾ ਨੱਕ, ਗੌਰ ਵਰਣ ਜਿਹਨੂੰ ਇਹਨਾਂ ਨੇ ਸੰਸਕ੍ਰਿਤ 'ਚ ਵੀ ਕਿਹਾ ਸੀ, ਉਹਨੂੰ ਰਾਜ ਕਰਨ ਲਈ ਬਣਾਇਆ। ਔਰ ਇਹ ਰੇਸ ਜਿਹੜੀ ਹੈ ਉਹ ਇੰਟੈਲੈਕਟ ਦੇ ਲਿਹਾਜ਼ ਨਾਲ ਹਰ ਲਿਹਾਜ਼ ਨਾਲ ਬਾਕੀਆਂ ਤੋਂ ਸੁਪੀਰੀਅਰ ਹੈ। ਬਾਕੀ ਸਾਰੀਆਂ ਜਿਹੜੀਆਂ ਨਸਲਾਂ ਨੇ, ਰੇਸਿਸ ਨੇ, ਉਹ ਘਟੀਆ ਨੇ। ਹੁਣ ਇਹੀ ਕਾਨਸੈਪਟ ਵਰਣ ਆਸ਼ਰਮ ਦਾ ਹੈ। ਹੁਣ ਵਰਣ ਸੰਸਕ੍ਰਿਤ ਦੇ ਵਿੱਚ ਰੰਗ ਨੂੰ ਕਹਿੰਦੇ ਨੇ, ਜਿਸ ਦਾ ਮਤਲਬ ਹੈ ਕਿ ਰੰਗ 'ਤੇ ਆਧਾਰਿਤ ਡਿਵੀਜ਼ਨ। ਔਰ 3500 ਸਾਲ ਪੁਰਾਣੇ ਰਿਗਵੇਦ 'ਚ ਅਸੀਂ ਜ਼ਾਤ ਪਾਤ ਦੀਆਂ ਜੜ੍ਹਾਂ ਦੇਖਦੇ ਹਾਂ ਵਰਣ ਆਸ਼ਰਮ ਦੀਆਂ। ਸੋ ਉਹਨਾਂ ਨੇ ਆਲਰੇਡੀ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਬ੍ਰਾਹਮਣ ਸਭ ਤੋਂ ਉੱਪਰ ਜਿਹੜਾ ਉਹ ਸੀਟ ਦੇ ਉੱਤੇ ਬਹਿ ਗਿਆ। ਸਾਰੇ ਹੱਕ ਉਹਦੇ ਕੋਲ ਨੇ ਔਰ ਉਹਦੀ ਮਰਜ਼ੀ ਨਾਲ ਸਮਾਜ ਚੱਲੇਗਾ। ਔਰ ਅੱਧਿਓਂ ਜ਼ਿਆਦਾ ਜਿਹੜਾ ਤਬਕਾ ਹੈ ਉਸ ਨੂੰ ਸ਼ੂਦਰ ਬਣਾ ਕੇ ਜਿਹੜਾ ਉਹ ਨੀਚ ਇਨ ਦਾ ਸਰਵਿਸ ਆਫ ਦਾ ਅਦਰਸ ਇਹ ਬਿਆਨ ਹੈ। ਹੁਣ ਜਿਹੜਾ ਇਸ ਨੂੰ ਕਿਉਂਕਿ ਬ੍ਰਾਹਮਣ ਦਾ ਵਰਣ ਆਸ਼ਰਮ ਤਾਂ ਹਰ ਸਮਾਜ ਦੇ ਸ਼ੋਭੇ ਦੇ ਉੱਤੇ ਹੀ ਉਹਦੀ ਸੁਪਰੇਮੇਸੀ ਕਾਇਮ ਕਰਦਾ ਸੀ, ਮਜ਼ਹਬੀ ਵੀ, ਸਮਾਜਿਕ ਵੀ, ਪੋਲੀਟੀਕਲੀ। ਭਾਵੇਂ ਡਾਇਰੈਕਟ ਬ੍ਰਾਹਮਣ ਬਾਦਸ਼ਾਹ ਨਹੀਂ ਬਣਿਆ ਪਰ ਜਿਹੜੇ ਰਾਜ ਦਰਬਾਰਾਂ ਦੇ ਵਿੱਚ ਰਾਜੇ ਭਾਵੇਂ ਕਸ਼ਤਰੀ ਸੈਕੰਡ ਬਲਾਕ ਦੇ ਰੱਖੇ, ਪਰ ਉਹਨਾਂ ਲਈ ਇਹ ਮੈਂਡੇਟਰੀ ਕਰ ਦਿੱਤਾ ਕਿ ਵੀ ਉਹਨਾਂ ਨੇ ਆਪਣੇ ਰਾਜ ਦਰਬਾਰ ਦੇ ਵਿੱਚ ਜਿਹੜਾ ਹੈ ਉਹ ਰਾਜ ਜੋਤਸ਼ੀ ਵੀ ਰੱਖਣਾ। ਐਸਟ੍ਰੋਲੋਜਰ ਜਿਹੜਾ ਬ੍ਰਾਹਮਣ ਹੋਏਗਾ ਡਿਸਾਈਡ ਕਰੇਗਾ। ਫਿਰ ਜਿਹੜਾ ਬ੍ਰਾਹਮਣ ਉਹਦਾ ਐਡਵਾਈਜ਼ਰ ਵੀ ਹੈ ਜਿਹੜਾ, ਔਰ ਮੋਸਟਲੀ ਜਿਹੜੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੇ ਪ੍ਰਧਾਨ ਮੰਤਰੀ ਉਹ ਬ੍ਰਾਹਮਣ ਸੀ ਵੀ ਉਹਦੇ ਮਰਜ਼ੀ ਨਾਲ ਚੱਲਣਾ। ਔਰ ਈਵਨ ਆਪਣੀ ਫੈਮਿਲੀ ਲਾਈਫ ਔਰ ਦੂਜੇ 'ਚ ਵੀ ਕੁੱਲ ਪ੍ਰੋਤ ਜਿਹੜਾ ਅਗੇਨ ਬ੍ਰਾਹਮਣ ਹੈ ਉਸ ਦੇ ਮੁਤਾਬਕ ਜਿਹੜਾ ਉਸਨੇ ਜ਼ਿੰਦਗੀ ਜਿਉਣੀ ਹੈ। ਸੋ ਈਵਨ ਰਾਜੇ ਦੇ ਹੱਥ ਵੀ ਪੈਰ ਵੀ ਸਾਰੇ ਬੰਨ੍ਹ ਦਿੱਤੇ ਸੀ ਕਿ ਅਲਟੀਮੇਟਲੀ ਰਾਜ ਬ੍ਰਾਹਮਣ ਦਾ ਹੀ ਸੀ ਜਿਹੜਾ ਉਹਨਾਂ ਨੇ ਕੀਤਾ। ਔਰ ਹਿਟਲਰ ਇਹੀ ਪੋਲੀਟੀਕਲੀ ਕਰਨਾ ਚਾਹੁੰਦਾ ਸੀ 20th ਸੈਂਚੁਰੀ 'ਚ ਕਿ ਪੋਲੀਟੀਕਲ ਪਾਵਰ ਦਾ ਇਸਤੇਮਾਲ ਕਰਕੇ ਜਿਹੜੀਆਂ ਘਟੀਆ ਰੇਸਿਸ ਨੇ ਉਹਨਾਂ ਨੂੰ
ਐਲੀਮੀਨੇਟ ਕਰ ਦਿਓ ਜੋ ਉਹਨੇ ਯਹੂਦੀਆਂ ਜਿਪਸੀਆਂ ਦੂਜਿਆਂ ਨਾਲ ਕੀਤਾ ਤੇ ਜਾਂ ਸਬਜੂਗੇਟ ਕਰ ਲਓ ਜਿਵੇਂ ਬ੍ਰਾਹਮਣ ਨੇ ਕੀਤਾ। ਹੁਣ ਇਹੀ ਕਾਨਸੈਪਟ ਦੇ ਉੱਤੇ ਜਿਹੜਾ ਹੈ RSS ਫਾਊਂਡ ਹੁੰਦਾ, ਡਾਕਟਰ ਹੈਡਗਵੇ ਔਰ ਬਾਅਦ ਦੇ ਵਿੱਚ ਗੋਲਵਲਕਰ ਔਰ ਹੁਣ ਪਹੁੰਚਦੇ ਮੋਹਨ ਭਾਗਵਤ ਇਸ ਥਾਟ ਨੂੰ ਰੀਡ ਕਰਦਾ। ਔਰ ਇਸ ਥਾਟ ਵਾਲਿਆਂ ਨੂੰ ਜਿਹੜੇ ਜਨਮ ਤੋਂ ਊਚ ਨੀਚ ਮੰਨਦੇ ਨੇ, ਜ਼ਾਤ ਪਾਤ ਮੰਨਦੇ ਨੇ, ਜਿਨ੍ਹਾਂ ਦੇ ਕਨਸਟੀਟਿਊਸ਼ਨ 'ਚ ਮੁਸਲਮਾਨਾਂ ਔਰ ਈਸਾਈਆਂ ਨੂੰ ਏਲੀਅਨ ਕਿਹਾ ਹੋਇਆ ਕਿਉਂਕਿ ਉਹਨਾਂ ਦੀ ਜਿਹੜੀ ਹੈ ਪੁੰਨਿਆ ਭੂਮੀ ਭਾਰਤ ਨਹੀਂ ਹੈ, ਉਹਨਾਂ ਦੇ ਜਿਹੜੇ ਪੈਗੰਬਰ ਨੇ ਉਹ ਭਾਰਤ 'ਚ ਨਹੀਂ ਪੈਦਾ ਹੋਏ, ਅਰਬ ਦੀ ਧਰਤੀ ਤੇ ਹੋਏ ਨੇ ਜਾਂ ਜਿਹੜੇ ਬੈਥਲਹੈਮ 'ਚ ਹੋਏ ਨੇ ਮਿਡਲ ਈਸਟ 'ਚ, ਇਸ ਲਈ ਉਹਨਾਂ ਦੀ ਇਹ ਧਰਤੀ ਨਹੀਂ ਹੈ, ਉਹ ਅਨਾਰਿਆ ਨੇ, ਇਹ ਆਰੀਅਨ ਧਰਤੀ ਹੈ। ਔਰ ਆਰੀਆ ਅਨਾਰੀਆ ਇਹ ਕਾਨਸੈਪਟ ਕ੍ਰੀਏਟ ਕਰਕੇ ਈਦਰ ਇਹਨਾਂ ਦਾ ਜਾਂ ਤਾਂ ਮੁਕੰਮਲ ਸਫਾਇਆ ਕਰ ਦਿਓ ਜਿਵੇਂ ਸਪੇਨ ਦੇ ਵਿੱਚ 1492 ਚ ਇਨਕੁਇਜ਼ੀਸ਼ਨ ਦੇ ਰੂਪ 'ਚ ਕੀਤਾ, ਤੇ ਜਾਂ ਇਹਨਾਂ ਨੂੰ ਦੂਸਰਾ ਰਸਤਾ ਉਹਨਾਂ ਨੇ ਘਰ ਵਾਪਸੀ ਦਾ ਦਿਖਾਇਆ ਕਿ ਭਾਈ ਚਲੋ ਹਵਨ ਕਰੋ, ਗਊ ਦਾ ਮੂਤਰ ਪੀਓ ਔਰ ਵਾਪਸ ਤੁਹਾਨੂੰ ਹਿੰਦੂ 'ਚ ਵੀ ਕਿੱਥੇ ਜਾਣਗੇ ਜਿਨ੍ਹਾਂ ਜ਼ਾਤਾਂ 'ਚੋਂ ਆਏ ਸੀ। ਸ਼ੂਦਰ ਇਹ ਨਹੀਂ ਹੈ ਕਿ ਮੁਸਲਮਾਨ ਜਾਂ ਈਸਾਈ ਜੇ ਹਿੰਦੂ ਕਨਵਰਟ ਹੁੰਦਾ ਹੈ ਤੇ ਉਹ ਬ੍ਰਾਹਮਣ ਬਣ ਜਾਏਗਾ ਜਾਂ ਕੁਛ ਨਾ, ਉਹ ਸ਼ੂਦਰ ਵਾਲੇ ਖਾਨੇ 'ਚ ਜਾਏਗਾ। ਸੋ ਇਸ ਨੂੰ 2014 ਤੋਂ ਜਦੋਂ ਉਹਨਾਂ ਦੇ ਕੋਲ ਸਿਆਸੀ ਤਾਕਤ ਆਈ ਮੋਦੀ ਦੇ ਰੂਪ 'ਚ, ਉਹਨਾਂ ਨੇ ਇਸ ਦੀ ਆਪਣੀ ਨੀਤੀ ਨੂੰ ਬੜੀ ਸਖਤੀ ਦੇ ਨਾਲ ਮੁਸਲਮਾਨਾਂ ਦੇ ਉੱਤੇ ਤਾਂ ਜਿਹੜਾ ਕਹਿਰ ਢਾਇਆ ਉਹਨਾਂ ਨੇ, ਉਹ ਘਰ ਵਾਪਸੀ ਦੇ ਨਾਂ ਥੱਲੇ ਹੋਏ, ਉਹ ਗਊ ਮਾਤਾ ਦੇ ਨਾਂ ਥੱਲੇ ਹੋਏ, ਉਹ ਲਵ ਜਿਹਾਦ ਦੇ ਨਾਂ ਥੱਲੇ ਹੋਏ, ਉਹ ਕੋਰੋਨਾ ਜਿਹਾਦ ਦਾ ਨਾਂ ਉਹਨੂੰ ਦੇ ਦਿੱਤਾ, ਮੌਲਵੀਆਂ ਦੀ ਉਹ ਤਬਲੀਗੀ ਜਮਾਤ ਦੇ ਇਕੱਠ ਨੂੰ ਜਿਵੇਂ ਬਦਨਾਮ ਕੀਤਾ। ਸੋ ਇਹ ਸਾਰਾ ਚੱਲ ਰਿਹਾ ਸੀ, ਪਰ ਨਾਲ ਦੀ ਨਾਲ ਜਿਹੜਾ ਇੱਕ ਜ਼ਾਲਮ ਦਾ ਤੌਰ ਤਰੀਕਾ ਹੁੰਦਾ ਹੈ। ਔਰ ਅਕਸਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਗੱਲ ਤਾਂ ਟੈਂ ਤੋੜਨ ਦੀ ਹੁੰਦੀ ਹੈ, ਆਜ਼ਾਦੀ ਔਰ ਗੁਲਾਮੀ 'ਚ ਟੈਂ, ਕੱਲ੍ਹ ਵੀ ਮੈਂ ਜ਼ਿਕਰ ਕੀਤਾ ਸੀ, ਨਫਸ ਤੁਹਾਡਾ ਪ੍ਰਾਈਡ, ਜਦੋਂ ਤੁਸੀਂ ਕਿਸੇ ਦੇ ਨਫਸ ਨੂੰ, ਕਿਸੇ ਦੇ ਪ੍ਰਾਈਡ ਨੂੰ, ਸਵੈਮਾਨ ਨੂੰ, ਡਿਗਨਿਟੀ ਨੂੰ, ਉਸ ਦੇ ਇੱਕ ਸੈਲਫ ਰਿਸਪੈਕਟ ਨੂੰ ਉਹਦੇ ਅੰਦਰੋਂ ਖਤਮ ਕਰ ਦਿਓ ਤੇ ਫਿਰ ਉਹ ਉਸੇ ਸੱਪ ਵਾਂਗ ਹੈ ਜਿਸ ਦਾ ਤੁਸੀਂ ਜਿਹੜਾ ਫਨ ਥੱਲੇ ਕਰ ਦਿਓ ਤੇ ਉਹ ਇਹ ਸਮਝੇ ਕਿ ਬਈ ਹੁਣ ਮੈਂ ਤਾਂ ਰੱਸੀ ਹਾਂ, ਉਹਨੂੰ ਫਿਰ ਰੱਸੀ ਵਾਂਗ ਤੁਸੀਂ ਜਿੱਥੇ ਮਰਜ਼ੀ ਬੰਨ੍ਹ ਲਓ, ਉਹਦੀ ਟੈਂ ਤੋੜ ਦਿਓ। ਔਰ ਇਹੀ ਲੜਾਈ ਹੁੰਦੀ ਹੈ ਅਸਲ 'ਚ, ਗੁਲਾਮੀ ਔਰ ਆਜ਼ਾਦੀ। ਕੋਈ ਗੁਲਾਮ ਬਣਾਉਣ ਵਾਲੇ ਜਿਹੜੇ ਨੇ ਸਾਰਿਆਂ ਨੂੰ ਨਹੀਂ ਮਾਰ ਦਿੰਦੇ, ਜਾਂ ਸਾਰੇ ਜਿਹੜੇ ਨੇ ਉਹ ਉਹਨਾਂ ਦੇ ਹਾਂ ਆਰਡਰ ਉਹਨਾਂ ਦਾ ਚੱਲਦਾ, ਔਰ ਤੁਹਾਡੇ ਵਿਚਲੀ ਜਿਹੜੀ ਇੰਡੀਪੈਂਡੈਂਟਲੀ ਸੋਚਣ ਦੀ ਜਾਂ ਤੁਹਾਡਾ ਪ੍ਰਾਈਡ ਹੈ ਉਸ ਨੂੰ ਖਤਮ ਕਰ ਦਿੱਤਾ ਜਾਂਦਾ। ਸੋ ਇੱਕ ਪਾਸੇ ਜਿੱਥੇ RSS ਨੇ ਪਿਛਲੇ 8 ਸਾਲ 'ਚ ਇਹ ਟੈਰਰ ਟੈਕਟਿਕ ਸਾਰੇ ਹੀ ਮੁਸਲਮਾਨਾਂ ਦੇ ਖਿਲਾਫ ਖਾਸ ਤੌਰ 'ਤੇ ਪੂਰੇ ਲਾਗੂ ਕੀਤੇ ਹੋਏ ਨੇ, ਦੂਸਰੇ ਪਾਸੇ ਉਹਨਾਂ ਨੇ ਮੁਸਲਮਾਨਾਂ ਦੇ ਵਿੱਚ ਘੁਸਪੈਠ ਕਰਕੇ ਜਿਹੜੇ ਲੋਕ ਵਿਕਣ ਵਾਲੇ ਨੇ ਉਹ ਖਰੀਦ ਲਏ, ਜਿਹੜੇ ਲੋਕ ਡਰਨ ਵਾਲੇ ਨੇ ਉਹ ਡਰਾ ਕੇ ਨਾਲ ਲਾ ਲਏ, ਔਰ ਉਹਨਾਂ ਦੇ ਵਿੱਚ ਆਪਣਾ ਜਿਹੜਾ ਜਿਵੇਂ ਉਹਨਾਂ ਨੇ ਸਿੱਖਾਂ ਦੇ ਵਿੱਚ 1985 'ਚ RSS ਰਾਸ਼ਟਰੀ ਸਿੱਖ ਸੰਗਤ ਖੜੀ ਕੀਤੀ, ਇਵੇਂ ਮੁਸਲਮਾਨਾਂ 'ਚ ਤਾਂ ਉਸ ਤੋਂ ਵੀ ਪਹਿਲਾਂ ਜਿਹੜਾ ਹੈ ਉਹ ਰਾਸ਼ਟਰੀ ਮੁਸਲਿਮ ਮੰਚ ਦੇ ਥੱਲੇ ਮੁਸਲਮਾਨ, ਔਰ ਉਹਨਾਂ 'ਚ ਵੀ ਦੋ ਜਿਹੜੇ, ਇੱਕ ਨਕਵੀ ਸੀ, ਹੁਣ ਤਾਂ ਕੋਈ ਵਜ਼ੀਰ ਵੀ ਨਹੀਂ ਰਹਿਣ ਦਿੱਤਾ, ਇੱਕ ਨਕਵੀ ਸੀ ਤੇ ਇੱਕ ਕੌਣ ਸੀ, ਉਹ ਐਜ਼ ਏ ਸਪੋਕਸਪਰਸਨ ਵੀ ਰੱਖੇ ਹੋਏ ਸੀ ਤਾਂ ਕਿ ਧੋਖਾ ਦੇਣ ਦੇ ਲਈ। ਪਰ ਹੁਣ ਜਦੋਂ ਕਿ ਯੂਪੀ ਦੇ ਵਿੱਚ ਗੁੰਡੇ ਆਦਿੱਤਿਆਨਾਥ ਦਾ ਰਾਜ ਹੈ ਔਰ ਉਹਨੇ ਬੁਲਡੋਜ਼ਰ ਚਲਾ ਕੇ ਮੁਸਲਮਾਨਾਂ ਦੀਆਂ ਬਿਜ਼ਨੈਸਿਸ ਵੀ ਤਬਾਹ ਕੀਤੀਆਂ। ਪਹਿਲਾਂ ਗਊ ਮਾਸ ਦੇ ਨਾਂ ਥੱਲੇ ਨਾਰਮਲ ਜਿਹੜੀ ਫਲੈਸ਼ ਟ੍ਰੇਡ ਉਹਨਾਂ ਦੀ ਸੀ, ਜਿਹੜੇ ਵਿਚਾਰੇ ਆਮ ਜਾਨਵਰਾਂ ਦਾ ਮਾਸ ਵੇਚ ਕੇ ਆਪਣੀ ਕਿਰਤ ਕਰਦੇ ਸੀ, ਉਹ ਵੀ ਖਤਮ ਕੀਤਾ। ਔਰ ਹੁਣ ਤੀਸਰਾ ਜਿਹੜਾ ਅੱਜ ਕੱਲ੍ਹ ਉਹਨਾਂ ਦਾ ਟਾਰਗੇਟ ਬਣਿਆ ਹੋਇਆ, ਮੁਸਲਿਮ ਰਾਸ਼ਟਰੀ ਮੰਚ ਸੀਕਸ ਪ੍ਰੋਬ ਇਨਟੂ ਐਸੈਟਸ ਹੈਡ ਬਾਈ ਮਦਰਸਾਜ਼ ਇਨ ਉੱਤਰ ਪ੍ਰਦੇਸ਼, ਕਿ ਮਦਰਸਿਆਂ ਦੀ ਕੀ ਜਾਇਦਾਦ ਹੈ, ਕੀ ਹੋ ਰਿਹਾ, ਇਹਦੇ ਉੱਤੇ ਕਾਨੂੰਨ ਬਣਾਉਣ ਜਾ ਰਹੇ ਨੇ ਤਾਂ ਕਿ ਮਦਰਸਿਆਂ ਦੇ ਉੱਤੇ ਵੀ ਜਿਹੜਾ ਉਹਨਾਂ ਦਾ ਬੁਲਡੋਜ਼ਰ ਚੱਲੇ, ਵੀ ਦੱਸੋ ਕਿਹੜੇ ਰਜਿਸਟਰਡ ਨੇ ਕਿਹੜੇ ਨਾਨ ਰਜਿਸਟਰਡ ਨੇ। ਸੋ ਇੱਕ ਪਾਸੇ ਇਹ ਪੂਰਾ ਦਬਾਅ ਚੱਲਿਆ ਹੋਇਆ, ਔਰ ਇੱਕ ਆਰਗੇਨਾਈਜੇਸ਼ਨ ਜਿਹੜੀ ਪਿਛਲੇ ਦਿਨਾਂ 'ਚ, ਪਿਛਲੇ ਕੁਝ ਸਾਲਾਂ 'ਚ ਮੁਸਲਮਾਨਾਂ ਨੇ ਦੇ ਇੰਟੈਲੈਕਚੁਅਲਸ ਨੇ ਮਿਲ ਕੇ ਬਣਾਈ ਤਾਂ ਕਿ ਜੋ ਹੋ ਰਿਹਾ ਉਹਨੂੰ ਐਕਸਪੋਜ਼ ਕੀਤਾ ਜਾਏ, ਪੋਪੂਲਰ ਫਰੰਟ ਆਫ ਇੰਡੀਆ। ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ ਇੱਕ ਹਫ਼ਤੇ ਤੋਂ ED ਦੇ ਔਰ CBI ਦੇ ਰੇਡਸ, ਪੋਪੂਲਰ ਫਰੰਟ ਆਫ ਇੰਡੀਆ, ਭਾਰਤ ਭਰ ਦੇ ਵਿੱਚ ਇਹਨਾਂ ਦੇ ਕਾਰਕੁਨਾਂ ਦੇ ਜਿਹੜੇ ਮੁਸਲਮਾਨ ਐਕਟਿਵਿਸਟ ਨੇ ਲੇਕਿਨ ਵੈਲ ਵਿਦਨ ਦਾ ਐਂਬਿਟ ਆਫ ਇੰਡੀਅਨ ਕਨਸਟੀਟਿਊਸ਼ਨ ਆਪਣੀ ਆਵਾਜ਼ ਚੁੱਕ ਰਹੇ ਨੇ,
ਉਹਨਾਂ ਨੂੰ ਜਿਹੜੀ ਇੱਕ ਬੈਂਡ ਆਰਗੇਨਾਈਜੇਸ਼ਨ ਇਹਨਾਂ ਦੀ ਇਸਲਾਮਿਕ ਇਹਨਾਂ ਨੇ ਸਿਮੀ ਨਾਂ ਦੀ ਜਿਹੜੀ ਹੈ ਆਰਗੇਨਾਈਜੇਸ਼ਨ ਜਿਹਨੂੰ ਬੈਨ ਉਹਨੂੰ ਕਹਿ ਰਹੇ ਨੇ ਜੀ ਇਹ ਜਿਹੜਾ ਪੋਪੂਲਰ ਫਰੰਟ ਆਫ ਇੰਡੀਆ ਹੈ ਇਹ ਸਿਮੀ ਦਾ ਹੀ ਬਦਲਿਆ ਹੋਇਆ ਰੂਪ ਹੈ ਔਰ ਇਹ ਦਹਿਸ਼ਤਗਰਦੀ ਪੈਦਾ ਕਰ ਰਹੇ ਨੇ। ਔਰ ਜਿੰਨੇ ਇੱਕੋ ਵੇਲੇ ਰੇਡ ਸਾਈਮਲਟੇਨੀਅਸਲੀ 150 ਦੇ ਕਰੀਬ ਰੇਡ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੋਪੂਲਰ ਫਰੰਟ ਆਫ ਇੰਡੀਆ ਦੇ ਐਕਟਿਵਿਸਟ ਦੇ ਘਰਾਂ ਤੇ ਪਏ ਨੇ। ਔਰ ਯੂਪੀ ਦੇ ਵਿੱਚ ਮਦਰਸਿਆਂ ਦੀ ਜਿਹੜਾ ਹਿਸਾਬ ਕਿਤਾਬ ਸ਼ੁਰੂ ਕੀਤਾ ਹੋਇਆ ਉਹਨਾਂ ਨੇ। ਹੁਣ ਇਸ ਸਭ ਦੇ ਚਲਦੇ ਆ ਕਿਉਂਕਿ ਦੁਨੀਆ ਦੇ ਵਿੱਚ ਥੋੜੀ ਬਹੁਤ ਆਵਾਜ਼ ਤਾਂ ਹੁੰਦੀ ਹੈ ਲੇਕਿਨ ਹਰ ਇੱਕ ਨੂੰ ਆਪੋ ਆਪਣੀ ਪਈ ਹੋਈ ਹੈ। ਹੁਣ ਇਹ ਦੱਸਣ ਦੇ ਲਈ ਕਿ ਭਾਈ ਹੁਣ ਇੱਕ ਪਾਸੇ ਉਹ ਮੁਸਲਮਾਨ ਜਿਹੜੇ ਟੈਂ ਜੇ ਰੱਖਦੇ ਨੇ ਉਹਨਾਂ ਨੂੰ ਤਾਂ ਈਡੀ CBI ਔਰ ਜੋ ਕਸ਼ਮੀਰ 'ਚ ਕਰ ਰਹੇ ਨੇ ਉਹਦੇ ਨਾਲ ਡੀਲ ਕਰਨਗੇ, ਦੂਸਰਿਆਂ ਨੂੰ ਉਹ ਜਿਹੜੇ ਕਿ ਬੰਦੇ ਦੇ ਪੁੱਤ ਬਣਨ ਨੂੰ ਤਿਆਰ ਨੇ ਉਹਨਾਂ ਦੀ ਜ਼ਬਾਨ 'ਚ ਉਹਨਾਂ ਨੇ ਫਰੈਂਡਲੀ ਹੱਥ ਵੀ ਵਧਾਇਆ। ਫਰੈਂਡਲੀ ਨਹੀਂ ਹੈ, ਇਹ ਦੱਸਣ ਲਈ ਹੈ ਕਿ ਦੇਖ ਲਓ ਜਾਂ ਇਹ ਤਰੀਕਾ ਹੈ ਤੇ ਜਾਂ ਆ ਕੇ ਹਿੰਦੂ ਤੋਂ ਵੀ ਬਣ ਜਾਓ। ਜੋ ਸਾਡੀ ਡੈਫੀਨੇਸ਼ਨ ਹੈ ਉਹਨਾਂ ਦੀ ਡੈਫੀਨੇਸ਼ਨ ਕੀ ਹੈ ਕਿ ਹਰ ਇੱਕ ਦਾ DNA ਹਿੰਦੂ ਹੈ। ਉਹਨਾਂ ਦੀ ਡੈਫੀਨੇਸ਼ਨ ਕੀ ਹੈ ਕਿ ਭਾਈ ਇੱਥੇ ਰਹਿਣ ਵਾਲਾ ਹਰ ਇੱਕ ਹਿੰਦੂ ਹੈ। ਉਹਨਾਂ ਦੀ ਡੈਫੀਨੇਸ਼ਨ ਕੀ ਹੈ ਕਿ ਤੁਸੀਂ ਲਬ ਪਰ ਆਤੀ ਹੈ ਉਹ ਇਕਬਾਲ ਦੀ ਤੁਸੀਂ ਦੁਆ ਨਹੀਂ ਪੜ੍ਹਨੀ, ਤੁਸੀਂ ਰਘੁਪਤੀ ਰਾਘਵ ਰਾਜਾ ਰਾਮ ਪੜ੍ਹਨਾ। ਤੁਸੀਂ ਇਹ ਨਹੀਂ ਕਹਿਣਾ ਕਿ ਜੀ ਵੰਦੇ ਮਾਤਰਮ ਇਹ ਤਾਂ ਇੱਕ ਦੇਵੀ ਜੇ ਜਿਓਗ੍ਰਾਫੀਕਲ ਐਂਟੀਟੀ ਨੂੰ ਤੁਸੀਂ ਸਪਿਰਿਚੁਅਲ ਬਣਾਇਆ ਇਹ ਤਾਂ ਇਸਲਾਮ ਦੇ ਖਿਲਾਫ ਹੈ। ਨਹੀਂ, ਤੁਸੀਂ ਮਦਰਸਿਆਂ ਦੇ ਵਿੱਚ ਔਰ ਦੂਸਰੇ ਬਾਂਗ ਨਹੀਂ ਦੇਣੀ ਜਿਹੜੀ ਹੈ ਮਸੀਤਾਂ ਦੇ ਵਿੱਚ। ਤੁਸੀਂ ਬਿਲਕੁਲ ਅੰਦਰ ਬੈਠ ਕੇ ਆਪਣਾ ਉਨਾ ਕੁ ਕੰਮ ਕਰ ਲਓ ਪਰ ਤੁਸੀਂ ਇੰਡੀਅਨ ਇਸਲਾਮ ਨੂੰ ਇੱਕ ਹਿੰਦੂ ਧਰਮ ਦੀ ਇੱਕ ਬ੍ਰਾਂਚ ਬਣਾ ਕੇ ਰੱਖ ਦਿਓ ਜਿਵੇਂ ਕਬੀਰ ਪੰਥੀ ਦੂਜੇ ਤੀਜੇ ਨੇ, ਉਹਦੇ ਨਾਲ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਔਰ ਇਸ ਸਾਰੇ ਨੂੰ ਜਿਹੜਾ ਫਰਦਰ ਇਹ ਦੱਸਣ ਦੇ ਲਈ ਕਿ ਵੀ ਅਸੀਂ ਕਿੰਨੀ ਸਕਸੈਸ ਹਾਸਲ ਕਰ ਲਈ ਹੈ, ਈਵਨ ਇੱਕ ਵੱਡੇ ਤਬਕੇ ਨੂੰ ਡਰਾ ਕੇ ਆਪਣੇ ਕਿਸਮ ਦਾ ਜਿਹੜਾ ਉਹਨਾਂ ਦੀ ਇਸਲਾਮ ਦੀ ਡੈਫੀਨੇਸ਼ਨ ਹੈ ਉਹਦੇ 'ਚ ਫਿੱਟ ਕਰਨ ਦਾ ਉਹਦਾ ਮੁਜ਼ਾਹਰਾ ਕਰਨ ਦੇ ਲਈ RSS ਚੀਫ ਮੋਹਨ ਭਾਗਵਤ ਪਿਛਲੇ ਕੱਲ੍ਹ ਦਿੱਲੀ ਦੀ ਕਸਤੂਰਬਾ ਗਾਂਧੀ ਮਾਰਗ ਦੇ ਉੱਤੇ ਸਥਿਤ ਇੱਕ ਮਸੀਤ ਜਿਸ ਨੂੰ ਜਿਹੜਾ ਆਪਣੇ ਆਪ ਨੂੰ ਇਮਾਮਾਂ ਦਾ ਇਮਾਮ ਕਹਿੰਦਾ ਹੈ ਕਿ ਜੀ ਸਾਡੀ ਇੰਨੇ ਹਜ਼ਾਰ ਇਮਾਮ ਨੇ ਔਰ ਸਾਡੀ ਜਿਹੜੀ ਐਸੋਸੀਏਸ਼ਨ ਹੈ ਆਲ ਇੰਡੀਆ ਇਮਾਮ ਆਰਗੇਨਾਈਜੇਸ਼ਨ ਉਸ ਦਾ ਮੈਂ ਪ੍ਰੈਜ਼ੀਡੈਂਟ ਹੈ ਔਰ ਉਸ ਦਾ ਨਾਂ ਜਿਹੜਾ ਉਮਰ ਅਹਿਮਦ ਇਲਿਆਸੀ ਔਰ ਉਸ ਨੂੰ ਉਹ ਵਿਜ਼ਿਟ ਕਰਨ ਗਿਆ ਮੋਹਨ ਭਾਗਵਤ। ਪਹਿਲਾਂ ਤੋਂ ਹਾਲਾਂ ਉਹਦੇ ਟੱਬਰ ਨੇ ਕਿਹਾ ਉਮਰ ਅਹਿਮਦ ਇਲਿਆਸੀ ਨੇ ਜੀ ਸਾਡੇ ਪਿਤਾ ਜੀ ਦੀ ਅਸੀਂ ਜੇ ਫੌਤ ਹੋਣ ਦੀ ਯਾਦ ਮਨਾ ਰਹੇ ਸੀ ਔਰ ਅਸੀਂ ਸੱਦਾ ਭੇਜਿਆ ਤੇ ਮੋਹਨ ਭਾਗਵਤ ਵੀ ਆ ਗਿਆ ਔਰ ਬਹੁਤ ਨਿੱਘ ਔਰ ਬਹੁਤ ਐਸਾ ਹੋਇਆ। ਔਰ ਤੁਸੀਂ ਲੈਵਲ ਦੇਖੋ ਕਿਸ ਹੱਦ ਤੱਕ ਗਰਕ ਗਏ ਨੇ ਜਿਹੜੇ ਡਰ ਦੇ ਵਿੱਚ ਜਾਂ ਲਾਲਚ ਦੇ ਵਿੱਚ ਜਿਉਣ ਵਾਲੇ ਲੋਕ ਨੇ। ਇਹੀ ਰੈਂਟਾ ਸਿੱਖ ਜਾਂ ਰੈਂਟਾ ਮੁਸਲਿਮ ਇਹੀ ਨੇ। ਜਿਵੇਂ ਅਸੀਂ ਕੈਪਟਨ ਅਮਰਿੰਦਰ ਤੋਂ ਲੈ ਕੇ ਇਹਨਾਂ ਦੇ ਬਾਦਲਾਂ ਦੇ ਟੱਬਰ ਉਹਨਾਂ ਦਾ ਜ਼ਿਕਰ ਕਰਦੇ ਕਿ ਇਹ ਜਿਹੜਾ ਹੁਣ ਉਮਰ ਅਹਿਮਦ ਇਲਿਆਸੀ ਹੈ ਉਹ ਮੀਡੀਆ ਦੇ ਸਾਹਮਣੇ ਉਹਨੂੰ ਐਡਰੈਸ ਕਰ ਰਿਹਾ ਰਾਸ਼ਟਰ ਪਿਤਾ ਫਾਦਰ ਆਫ ਦਾ ਨੇਸ਼ਨ ਮੋਹਨ ਭਾਗਵਤ। ਉਹ ਭਾਈ ਉਹ ਤਾਂ ਗਾਂਧੀ ਉਸ ਬੁੱਢੇ ਦਾ ਵੀ ਤੁਸੀਂ ਅਜੇ ਤਾਂ 2 ਸਾਲ ਉਡੀਕ ਲਓ 2024 'ਚ ਤਾਂ ਇਹ RSS ਨੂੰ ਹੀ ਪਿਓ ਕਹਿਣਗੇ ਪਰ ਤੁਸੀਂ ਤਾਂ ਪਹਿਲਾਂ ਹੀ ਉਹਨੇ ਕਹਿਣਾ ਸ਼ੁਰੂ ਕਰਤਾ ਨਹੀਂ ਇਹੀ ਸਾਡਾ ਪਿਓ ਹੈ। ਹੁਣ ਇਹਨੂੰ ਕਹਿੰਦੇ ਨੇ ਰੱਬ ਨੇੜੇ ਕਿ ਕਸੁਨ। ਬਸ ਇਸ ਦਾ ਜੇ ਟ੍ਰਾਂਸਲੇਸ਼ਨ ਦੇਖਣਾ ਹੋਏ ਤੇ ਇਸ ਅਖੌਤੀ ਇਮਾਮ ਦੇ ਵਿਹਾਰ ਤੋਂ ਤੁਸੀਂ ਦੇਖ ਸਕਦੇ ਹੋ। ਔਰ ਇਹ ਅੱਜ ਵੱਡੀ ਖਬਰ ਹੈ, ਸਾਰੇ ਮੀਡੀਆ ਚੈਨਲਸ ਤੇ ਡਿਸਕਸ ਹੋ ਰਹੀ ਹੈ, ਅਖਬਾਰਾਂ 'ਚ ਪ੍ਰਿੰਟ ਮੀਡੀਆ 'ਚ। RS ਚੀਫ ਮੋਹਨ ਭਾਗਵਤ ਵਿਜ਼ਿਟਸ ਮੌਸਕ ਇਨ ਦਿੱਲੀ ਮੀਟਸ ਮੁਸਲਿਮ ਇੰਟੈਲੈਕਚੁਅਲ 6 ਪੁਆਇੰਟਸ। ਹੁਣ ਉਹਨਾਂ ਦੀ ਮਸਜਿਦ 'ਚ ਖਲੋ ਕੇ ਫਿਰ ਉਹਦੇ ਨਾਲ ਲੱਗਦੇ ਇਸ ਇਮਾਮ ਦੇ ਉਹ ਮਦਰਸੇ 'ਚ ਵੀ ਜਾਂਦਾ ਔਰ ਉੱਥੇ ਉਹਨੇ ਜਿਹੜੇ ਨੁਕਤੇ ਕਹੇ ਬੰਦ ਕਮਰਾ ਮੀਟਿੰਗ ਤਾਂ ਉਹਦੇ 'ਚ ਉਹਨੇ ਉਹਨਾਂ ਨੂੰ ਇਹੀ ਕਿਹਾ ਕਿ ਵੀ ਬੰਦੇ ਦੇ ਪੁੱਤ ਬਣ ਜਾਓ ਔਰ ਨਾਲ ਉਹਨੇ ਉਹੀ ਮੁਸਲਿਮ ਰਾਸ਼ਟਰੀ ਮੰਚ ਦਾ ਜਿਹੜਾ ਮਿਸਟਰ ਕੁਮਾਰ ਜਿਹੜਾ ਉਹ ਪੈਟਰਨ ਰਿਹਾ ਉਹਨੂੰ ਵੀ ਨਾਲ ਲਿਆ ਹੋਇਆ ਸੀ। ਔਰ ਇਸ ਦੇ ਵਿੱਚ ਹੁਣ ਉਹ ਜਿਹੜਾ ਅਹਿਮਦ ਇਲਿਆਸੀ ਹੈ ਕਹਿ ਰਿਹਾ ਇਟ ਵਾਸ ਗ੍ਰੇਟ ਦੈਟ ਭਾਗਵਤ ਜੀ ਕੇਮ ਔਨ ਆਵਰ ਇਨਵੀਟੇਸ਼ਨ ਔਨ ਡੈਥ ਐਨੀਵਰਸਰੀ ਆਫ ਆਵਰ ਫਾਦਰ। ਔਰ ਇਸ ਸਾਰੇ ਨੂੰ ਜਿਹੜੇ ਹੁਣ ਉਹਨਾਂ ਨੇ ਨੁਕਤੇ ਦਿੱਤੇ। ਹੁਣ ਸੈਕੰਡ ਇਹ ਟਾਈਮਸ ਆਫ ਇੰਡੀਆ ਦੀ ਸਟੋਰੀ ਹੈ ਭਾਗਵਤ ਇਜ਼ ਰਾਸ਼ਟਰ ਪਿਤਾ ਕਲੈਰਿਕ। ਆਫਟਰ ਹਿਜ਼ ਮੀਟਿੰਗ ਵਿਦ ਭਾਗਵਤ ਉਹਨੇ ਕਿਹਾ ਕਿ ਜੇ ਉਹਨੇ ਮੌਸਕ ਵੀ ਆਇਆ ਹੀ ਇਜ਼ ਏ ਰਾਸ਼ਟਰ ਪਿਤਾ ਔਰ ਅਸੀਂ ਬਹੁਤ ਸਾਰੇ ਇਸ਼ੂ ਡਿਸਕਸ ਕੀਤੇ ਨੇ ਔਰ ਅਸੀਂ ਜਿਹੜੇ ਹੈ ਅਸੀਂ ਉਹਨੂੰ ਇਹੀ ਕਿਹਾ ਕਿ ਭਾਰਤ ਕੀ ਸੰਤਾਨ ਹੈ ਅਸੀਂ ਔਰ ਅਸੀਂ ਜਿਹੜਾ
ਜਿਹੜਾ ਇਸ ਦੇ ਨਾਲ ਹੁਣ ਮੁਸਲਮਾਨਾਂ ਦੇ ਵਿੱਚ ਬਹੁਤ ਭਰੋਸਾ ਆ ਗਿਆ ਮੋਹਨ ਭਾਗਵਤ ਦੇ ਉੱਤੇ, RSS ਦੇ ਉੱਤੇ। ਔਰ ਅਸੀਂ ਉਹਨਾਂ ਨੂੰ ਇਹ ਵੀ ਕਿਹਾ, ਫॉर ऑल ऑफ अस द नेशन कम्स फर्स्ट, आवर DNA इज़ द सेम, इट इज़ जस्ट दैट आवर रिलीजन एंड मैथड्स ऑफ वर्शिपिंग गॉड आर डिफरेंट, इलियासी सैड। ਹੁਣ ਜਿਹੜੀ ਗੱਲ RSS ਕਹੇ, ਹੁਣ ਉਹ ਆਪਣੇ ਮੂੰਹ ਕਹਿੰਦੇ ਸਾਡਾ ਇੱਕੋ ਹੀ DNA, ਅਸੀਂ ਬਿਲਕੁਲ ਜੀ ਅਸੀਂ ਹਿੰਦੂ, ਪੱਕੇ ਹਿੰਦੂ ਕਹੋ ਤੇ ਬੋਧੀ ਵੀ ਰੱਖ ਲੈਂਦੇ, ਚੋਟੀ ਵੀ ਰੱਖ ਰਹੇ ਨੇ, ਧੋਤੀ ਤਾਂ ਵੈਸੇ ਹੀ ਅੱਧੇ ਇਹਨਾਂ 'ਚੋਂ ਬੰਨ੍ਹਦੇ ਨੇ। ਹੁਣ ਇਸ ਸਾਰੇ ਦਾ ਫਿਰ ਉਹ ਕਹਿੰਦਾ DNA ਆਫ ਹਿੰਦੂਜ਼ ਐਂਡ ਮੁਸਲਿਮ ਸੇਮ, ਸਾਡਾ ਇੱਕੋ ਹੀ DNA, ਅਸੀਂ ਉੱਥੋਂ ਹੀ ਆਏ ਹਾਂ ਜਿੱਥੋਂ। ਔਰ DNA ਜਾਂਦੇ ਜਾਂਦੇ ਫਿਰ ਬਾਂਦਰ ਹੀ ਹੋ, ਤੁਸੀਂ ਸਾਰੇ ਬਾਂਦਰਾਂ 'ਚੋਂ ਹੀ ਆਏ ਹੋ, ਹੋਰ ਤਾਂ ਹੁਣ ਮੈਂ ਕੀ ਕਹਿ ਸਕਦਾ ਇਸ ਹੱਦ ਤੱਕ। ਜਦੋਂ ਔਰ ਨਾਲ ਦੀ ਨਾਲ ਉਹਨੇ ਕਿਹਾ ਜੀ ਸਾਨੂੰ ਜਿਹੜੇ ਨੇ ਇਹ ਨਾ ਦਾ ਮੁਸਲਿਮ ਇੰਟੈਲੈਕਚੁਅਲਸ ਵੀ ਮਿਲੇ, ਉਹਨਾਂ ਨੇ ਕਿਹਾ ਦੇ ਓਬਜੈਕਟਡ ਟੂ ਸਮ ਰਾਈਟ ਵਿੰਗ ਐਕਟਿਵਿਸਟ ਕਾਲਿੰਗ ਦਾ ਮੁਸਲਿਮ ਜਿਹਾਦੀਜ਼ ਐਂਡ ਪਾਕਿਸਤਾਨੀ, ਕਿ ਜੀ ਤੁਸੀਂ ਸਾਨੂੰ ਜਿਹਾਦੀ ਪਾਕਿਸਤਾਨੀ ਨਾ ਕਹੋ, ਸਾਨੂੰ ਹਿੰਦੂ ਕਹਿ ਲਓ, ਉਹ ਠੀਕ ਹੈ, ਅਸੀਂ ਤੁਹਾਡੇ DNA ਹੈ, ਪਰ ਸਾਨੂੰ ਇਹ ਨਾ ਕਹੋ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਹੁਣ ਇਹ ਅੱਗੇ ਪੂਰੇ ਨੁਕਤੇ ਨੇ ਕਿ ਜਿਹੜੇ 5-6 ਨੁਕਤੇ ਨੇ ਮੋਹਨ ਭਾਗਵਤ ਨੇ ਦਿੱਤੇ, ਉਹਦੇ 'ਚ ਉਹਨੇ ਇੱਕ ਕਿਹਾ ਵੀ ਤੁਸੀਂ ਗੈਰ ਮੁਸਲਮਾਨ ਹਿੰਦੂਆਂ ਨੂੰ ਤੁਸੀਂ ਕਾਫਰ ਕਿਵੇਂ ਕਹਿੰਦੇ ਹੋ, ਪਹਿਲਾਂ ਇਹਨੂੰ ਬਿਆਨ ਕਰੋ। ਇਹਦੇ 'ਤੇ ਉਹਨੇ ਉਹਨਾਂ ਨੂੰ ਕਿਹਾ ਵੀ ਇਹ ਕਲੀਅਰ ਕਰੋ ਵੀ ਕਿਵੇਂ ਤੁਸੀਂ ਉਹਨਾਂ ਨੂੰ ਕਾਫਰ ਕਹਿੰਦੇ। ਔਰ ਇਹਦੇ 'ਤੇ ਓਵੈਸੀ ਨੇ ਬਿਲਕੁਲ ਠੀਕ, ਜਿਹੜਾ ਮੈਂਬਰ ਪਾਰਲੀਮੈਂਟ ਹੈ ਹੈਦਰਾਬਾਦ ਤੋਂ, ਮੀਨਵਾਈਲ AIMIM ਚੀਫ Asaduddin Owaisi slammed the Muslim elites who met with RSS chief, saying that have nothing to do with the ground reality, कि भी कर की रहा RSS और ये तुसी की the elite layer which thinks it's very knowledgeable and has no touch with the ground reality, they are living comfortably and they go and meet RSS chief. It is their democratic right, I do not question that, but they too don't have a right to question us, कि भी वो साढ़े ते सवाल ना चुकन। और उन्हें ये कहा कि भी ये questioning the so-called elites for meeting RSS, Owaisi said entire world knows what Sangh ideology is। उन्हें कहा भी RSS कादे लिए स्टैंड करता है, ये हर एक नूं पता है। तो जे फिर भी किसी ने धोखे च रहना है, भुलेखे च रहना है, जहाँ ये मन के कि जी असी तो बिल्कुल देखो साडी मसीते आ गया, ये इवें ही है जिवें वो सिखां दा एक तबका हुंदा है जिहड़ा जदों कोई आके गुरुद्वारे च मत्था टेक के जकार, देखो जी वो उहदे वकील बने हुंदे ने। लेकिन किसी नूं कोई भुलेखा नहीं होना चाहिए कि RSS दा स्लोगन हिंदू हिंदी हिंदुस्तान है, और उस दे लई वो पूरी तरह डिटरमिंडली इनू हासिल करने दे लई 2024 तो पहला उन्होंने कॉन्स्टिट्यूशन भी उड़ा देना है। और ठीक वो तो राष्ट्रपिता को आया, यही राष्ट्रपिता RSS का मुखी राष्ट्रपिता होएगा और मनु समृति इन्हों का संविधान होएगा, इन्हों का आइन होएगा। जी डॉक्टर साहब, थोड़ा बहुत बहुत शुक्रिया। इस वक्त लेने ब्रेक। व्यूअर्स तुसीं किते नहीं जाना, मिलते हैं छोटे जे वक्फे तो बाद।